मेरे बच्चिਆਂ ਨੂੰ 28 साल हो गए जेल ਕੱਟਦੇ। ਸਾਡਾ ਪਰਿਵਾਰ ਸਾਡਾ ਲਹੂ ਆ, ਸਾਡਾ ਖੂਨ ਆ, ਸਾਡਾ ਨਹੀਂ ਜੀ ਕਰੂ ਤਾਂ ਹੋਰ ਕਿਹਦਾ ਕਰੂਗਾ। ਇਹ ਮੇਰਾ ਪੁੱਤਰ ਗੁਰਮੀਤ ਸਿੰਘ ਇਕੱਲਾ ਪੁੱਤ ਆ, ਮਾਂ ਬਾਪ ਦਾ, 3 ਭੈਣਾਂ ਦਾ 1 ਭਰਾ ਆ। ਇਹਦੇ ਪਿਤਾ ਦੀ ਡੈਥ ਹੋ ਗਈ ਆ। ਜਿੰਨਾ ਚਿਰ ਘਰ ਨਹੀਂ ਆਉਂਦੇ ਬੱਚੇ, ਉਹਨਾਂ ਚਿਰ ਅਸੀਂ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ। ਮੇਰਾ ਨਾਮ ਜੀਵਨ ਕੌਰ ਹੈ ਜੀ। ਤੁਸੀਂ ਕਿਹਨਾਂ ਦੇ ਪਰਿਵਾਰ ਦੇ ਮੈਂਬਰ? ਮੈਂ ਸਰਦਾਰ ਗੁਰਮੀਤ ਸਿੰਘ ਦੇ ਪਰਿਵਾਰ ਚੋਂ। ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ? ਮੇਰੇ ਬੱਚਿਆਂ ਨੂੰ 28 ਸਾਲ ਹੋ ਗਏ ਜੇਲ੍ਹ ਕੱਟਦੇ। ਪਰੌਲ ਤੇ ਆਏ ਉਦੋਂ ਮਿਲੇ ਸੀ, ਕਾਫੀ ਦੇਰ ਹੋ ਗਈ। ਫਰਵਰੀ ਚ ਮਿਲੇ ਆ? ਹਾਂਜੀ। ਹੁਣ ਕੀ ਕਹਿਣਾ ਪ੍ਰਸ਼ਾਸਨ, ਜਦੋਂ ਤੁਸੀਂ ਮਿਲਣ ਜਾਂਦੇ ਹੋ ਪ੍ਰਸ਼ਾਸਨ ਵੱਲੋਂ ਕੀ ਕਿਹਾ ਜਾਂਦਾ ਹੈ? ਅਸੀਂ ਜੇਲ੍ਹ 'ਚ ਕਦੇ ਨਹੀਂ ਮਿਲਣ ਗਏ। ਅਸੀਂ ਇੱਥੇ ਘਰ ਮਿਲਦਾ ਜਦੋਂ ਪਰੌਲ ਤੇ ਆਉਂਦਾ, ਅਸੀਂ ਆਪਣੇ ਘਰ ਜਾਈਦਾ। ਸਾਡਾ ਘਰ ਇੱਥੇ ਪਟਿਆਲੇ ਆ। ਹਾਂਜੀ, ਇਹ ਪਰਿਵਾਰ ਦਾ ਮੈਂਬਰ ਆ ਸਾਡੇ ਦਾ। ਹਾਂਜੀ, ਇਹ ਵੱਡੇ ਭਰਾਤਾ ਜੀ ਨੇ, ਉਹਨਾਂ ਦਾ ਬੇਟਾ ਆ। ਇਹ ਜਦੋਂ ਦਾ ਸੰਘਰਸ਼ ਚੱਲਦਾ, ਅਸੀਂ ਉਦੋਂ ਤੋਂ ਆਪਣੇ ਬੱਚੇ ਦੀ ਰਿਹਾਈ ਵਾਸਤੇ ਅਸੀਂ ਇਹਨਾਂ ਦੀ ਰਿਹਾਈ ਵਾਸਤੇ ਅਪੀਲ ਕਰਦੇ ਹਾਂ। ਅਸੀਂ ਸਾਰੀ ਦੁਨੀਆ ਨੂੰ ਅਪੀਲ ਕਰਦੇ ਹਾਂ, ਸਾਡੇ ਬੱਚਿਆਂ ਨੂੰ ਰਿਹਾ ਕਰਾਓ, ਸਭ ਨੂੰ ਰਿਹਾ ਕਰੋ। ਕਹਿੰਦੇ ਮਨ ਕਰਦਾ ਵੀ ਪਰਿਵਾਰ ਦੇ ਮੈਂਬਰ ਆ ਕੇ ਮਿਲਣ, ਇਸ ਤਰ੍ਹਾਂ ਇੰਨਾ ਲੰਬਾ ਸਮਾਂ ਹੋ ਗਿਆ। ਦਿਲ ਤਾਂ ਬਹੁਤ ਕਰਦੇ ਆ ਜੀ। ਸਾਡਾ ਪਰਿਵਾਰ ਸਾਡਾ ਲਹੂ ਆ, ਸਾਡਾ ਖੂਨ ਆ, ਸਾਡਾ ਨਹੀਂ ਜੀ ਕਰੂ ਤਾਂ ਹੋਰ ਕਿਹਦਾ ਕਰੂਗਾ। ਸਰਕਾਰ ਨੂੰ ਅਸੀਂ ਇਹ ਜਿਹੜੇ ਵੀਰ ਮੰਗਾਂ ਮੰਗਦੇ ਨੇ, ਉਹ ਸਰਕਾਰ ਕੋਲੋਂ ਧਰਨੇ ਲਾਉਂਦੇ ਨੇ, ਅਪੀਲਾਂ ਕਰਦੇ ਨੇ। ਅਸੀਂ ਇਹਨਾਂ ਦੇ ਨਾਲ, ਸਾਰਿਆਂ ਦੇ ਨਾਲ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਇਹਨਾਂ ਦੇ ਨਾਲ ਸਾਰਿਆਂ ਨਾਲ ਖੜ੍ਹਦੇ ਹਾਂ। ਸਾਨੂੰ ਸਾਰਿਆਂ ਨਾਲ ਹਮਦਰਦੀ ਆ, ਔਰ ਅਸੀਂ ਇਹ ਸਾਰੇ ਹੀ ਇਹੀ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਬੰਦੀ ਸਿੰਘ ਆਪਣੇ ਵਾਸਤੇ ਨਹੀਂ ਗਏ ਕੋਈ, ਉਹਨਾਂ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ। ਉਹ ਯੋਧੇ ਨੇ, ਉਹ ਧਰਮ ਦੀ ਖਾਤਰ ਗਏ ਨੇ, ਠੀਕ, ਆਪਣੀ ਖਾਤਰ ਨਹੀਂ ਗਏ ਹੈਗੇ। ਇਹ ਮੇਰਾ ਪੁੱਤਰ ਗੁਰਮੀਤ ਸਿੰਘ ਇਕੱਲਾ ਪੁੱਤ ਆ, ਮਾਂ ਬਾਪ ਦਾ, 3 ਭੈਣਾਂ ਦਾ 1 ਭਰਾ ਆ। ਇਹਦੇ ਪਿਤਾ ਦੀ ਡੈਥ ਹੋ ਗਈ ਆ। ਮਾਂ ਕਿੱਥੇ ਜਾਵੇ? ਅਸੀਂ ਇਹਨਾਂ ਦੇ ਮਗਰ ਜਿੱਥੇ ਤੱਕ ਹਾਅ ਦਾ ਨਾਰਾ ਮਾਰਨਾ, ਅਸੀਂ ਆਪਣੇ ਪੁੱਤ ਦੇ ਮਗਰ ਜਾਂਦੇ ਆ। ਜਿੰਨਾ ਚਿਰ ਸਾਡਾ ਬੱਚਾ ਘਰ ਨਹੀਂ ਆਉਂਦਾ, ਸਾਰੇ ਬੱਚੇ ਮੇਰੇ ਬੱਚੇ ਵਰਗੇ ਹੀ ਨੇ, ਜਿੰਨਾ ਚਿਰ ਘਰ ਨਹੀਂ ਆਉਂਦੇ ਬੱਚੇ, ਉਹਨਾਂ ਚਿਰ ਅਸੀਂ ਸੁੱਖ ਦੀ ਨੀਂਦ ਨਹੀਂ ਸੌਂ ਸਕਦੇ।